सो इस दे विचकार लक्ष्मी कांता चावला जिहड़े कि एक्स हैल्थ मिनिस्टर ने उन्होंने ये कहा है अमृतपाल जी नूं कि वो अपना विचार जिहड़े प्रचार हैगा वो बंद कर देण ਜਾਂ ਤਾਂ ਦੁਬਈ ਚਲੇ ਜਾਣ ਤੇ ਨਾਲ ਉੱਥੇ ਜਾ ਕੇ ਡਰਾਈਵਰੀ ਕਰਨ। ਉਹਨਾਂ ਨੇ ਕਿਹਾ ਹੈ ਕਿ ਮੈਂ 3 ਸਵਾਲ ਪੁੱਛਣੇ ਨੇ ਤੇ ਮੇਰੇ 3 ਸਵਾਲਾਂ ਦੇ ਜਵਾਬ ਜਿਹੜੇ ਹੈਗੇ ਅਮਰਤਪਾਲ ਜੀ ਦੇਣ। ਲక్ష్ਮੀ ਕਾਂਤਾ ਚਾਵਲਾ ਦੇ ਵੱਲੋਂ ਇੱਕ ਟਾਈਮ ਦੇ ਲਈ ਪੰਜਾਬ ਦੀ ਵਿੱਚ ਫੌਜ ਸੱਦਣ ਦੀਆਂ ਗੱਲਾਂ ਕਰੀਆਂ ਗਈਆਂ ਸੀ, ਪਰ ਜੇਕਰ ਲక్ష్ਮੀ ਕਾਂਤਾ ਚਾਵਲਾ ਨੂੰ ਇਹ ਲੱਗਦਾ ਹੈ ਕਿ ਅਮਰਤਪਾਲ ਸਿੰਘ ਲੋਕਾਂ ਨੂੰ ਭੜਕਾ ਰਿਹਾ ਜਾਂ ਨੌਜਵਾਨੀ ਨੂੰ ਗਲਤ ਰਾਹ ਤੇ ਪਾ ਰਿਹਾ, ਤਾਂ ਲక్ష్ਮੀ ਕਾਂਤਾ ਚਾਵਲਾ ਨੂੰ ਉਹਨਾਂ ਲੋਕਾਂ ਵੱਲ ਵੀ ਧਿਆਨ ਮਾਰਨਾ ਚਾਹੀਦਾ ਜਿਹੜੇ ਲੋਕ ਆਏ ਦਿਨ ਇਹ ਖਬਰਾਂ ਲਾਉਂਦੇ ਨੇ ਕਿ ਅਸੀਂ ਅਕਾਲ ਤਖ਼ਤ ਸਾਹਿਬ ਤੇ ਅਟੈਕ ਕਰ ਦਿਆਂਗੇ। ਕਦੇ ਇਹ ਖਬਰਾਂ ਸਾਹਮਣੇ ਆਉਂਦੀਆਂ ਨੇ, ਮੀਡੀਆ ਦੇ ਵਿੱਚ ਬਿਆਨ ਇਹ ਲਗਾਏ ਜਾਂਦੇ ਨੇ ਕਿ ਅਸੀਂ ਸਰਦਾਰਾਂ ਨੂੰ ਸਿੱਖਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਮਾਰਾਂਗੇ। ਤੇ ਉਹਨਾਂ ਦੇ ਇਸ ਸਵਾਲ ਲਈ ਕਿਉਂਕਿ ਉਹਨਾਂ ਨੇ ਅਮਰਤਪਾਲ ਵੱਲ ਇਸ਼ਾਰਾ ਕੀਤਾ ਕਿ 3 ਸਵਾਲਾਂ ਦੇ ਜਵਾਬ ਦੇਵੇ, ਇਸ ਦੇ ਪੱਖ ਵਿੱਚ ਲੋਕਾਂ ਦੀ ਕਾਫੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਪਰ ਤੁਸੀਂ ਇਹ ਦੇਖੋ ਨਾ, ਪਹਿਲਾਂ ਤਾਂ ਲక్ష్ਮੀ ਕਾਂਤਾ ਚਾਵਲਾ ਦਾ ਬਿਆਨ ਆਉਂਦਾ ਕਿ ਅਮਰਤਪਾਲ ਤੂੰ ਮੇਰੇ ਕਾਬਲ ਨਹੀਂ ਹੈਗਾ, ਮੇਰੇ ਮੁਕਾਬਲੇ ਦਾ ਨਹੀਂ ਹੈਗਾ। ਜੇਕਰ ਤੁਹਾਡੇ ਮੁਕਾਬਲੇ ਦਾ ਨਹੀਂ, ਫਿਰ ਉਹਨਾਂ ਨੂੰ ਸਵਾਲ ਕਾਹਦੇ ਕਰਨੇ ਬਣਦੇ ਆ? ਇਹ ਵੀ ਤਾਂ ਸਵਾਲ ਖੜਾ ਹੁੰਦਾ ਨਾ। ਆਪਣੇ ਪੰਜਾਬ ਦੇ ਕਾਫੀ ਚਰਚਿਤ ਜਿਹੜੇ ਹੈਗੇ ਨੇ ਬਾਬਾ ਜੀ ਕਹਾਉਂਦੇ ਨੇ, ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਅਜਿਹੇ ਸ਼ਖਸ ਖੜੇ ਹੋ ਰਹੇ ਨੇ ਪੰਜਾਬ ਦੇ ਵਿੱਚ ਜਿਹੜੇ ਕਿ ਕਹਿ ਰਹੇ ਆ ਕਿ ਸਿਰਾਂ ਦੀ ਲੋੜ ਹੈ। ਉਹਨਾਂ ਨੇ ਕਿਹਾ ਹੈ ਕਿ ਇੱਥੇ ਜੰਗ ਜਿਹੜੀ ਹੈਗੀ ਵਿਚਾਰਾਂ ਦੀ ਹੈ, ਵਿਚਾਰਧਾਰਕ ਜੰਗ ਲੱਗੀ ਹੋਈ ਆ, ਪਰ ਇਹ ਸਿਰਾਂ ਦੀ ਮੰਗ ਕਰ ਰਹੇ ਨੇ। ਤੁਸੀਂ ਕੀ ਕਹਿਣਾ ਚਾਹੋਗੇ ਸੀ? ਜਿਹੜੇ ਬਾਬਾ ਜੀ ਦੀ ਤੁਸੀਂ ਗੱਲ ਕਰ ਰਹੇ ਹੋ, ਬਾਬਾ ਜੀ ਤਾਂ ਅੱਜ ਕੱਲ ਬਲੌਗਰਾਂ ਤੇ ਹੋ ਰਹੇ ਨੇ। ਕੀ ਵਿਚਾਰ ਨੇ ਜਿਹੜੇ ਉਹ ਬਲੌਗ ਬਣਾ ਕੇ ਕੀਤੇ ਜਾਣੇ ਚਾਹੀਦੇ, ਜਾਂ ਕੀ ਵਿਚਾਰ ਨੇ ਜਿਹੜੇ ਉਹ ਟੇਬਲ ਟਾਕ ਤੇ ਕੀਤੇ ਜਾਣੇ ਚਾਹੀਦੇ? ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਜੀ, ਕਰਾਂਗੇ ਪੰਜਾਬ ਦੀ ਸਮੀਖਿਆ ਤੇ ਸਾਡੇ ਨਾਲ ਸਾਡੇ ਪੱਤਰਕਾਰ ਜੁੜ ਚੁੱਕੇ ਨੇ ਜੀ, ਹਰਜਿੰਦਰ ਸਿੰਘ ਢਿੱਲੋਂ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਤੇ ਸਾਰੀ ਸੰਗਤ ਨੂੰ ਜਿਹੜੇ ਆਪਣੇ ਚੈਨਲ ਦੇ ਨਾਲ ਜੁੜੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਹਰਜਿੰਦਰ ਜੀ, ਗੱਲ ਕਰਦੇ ਹਾਂ ਜੀ ਪੰਜਾਬ ਦੇ ਮਸਲਿਆਂ ਦੀ। ਜਦੋਂ ਵੀ ਪੰਜਾਬ ਦੇ ਮਸਲਿਆਂ ਦੀ ਗੱਲ ਆਉਂਦੀ ਆ ਤਾਂ ਉੱਥੇ ਪੋਲੀਟੀਕਲ ਤੇ ਧਾਰਮਿਕ ਮਸਲੇ ਹਮੇਸ਼ਾ ਹੀ ਪਹਿਲ ਰੱਖਦੇ ਨੇ। ਸੋ ਧਾਰਮਿਕ ਮਸਲਿਆਂ ਬਾਰੇ ਜੇਕਰ ਗੱਲ ਕਰੀਏ ਤਾਂ ਅਮਰਤਪਾਲ ਦਾ ਨਾਮ ਉੱਥੇ ਆਉਂਦਾ ਹੈ, ਕਿਉਂਕਿ ਅੱਜ ਕੱਲ੍ਹ ਉਹ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ, ਪਰ ਉਹਨਾਂ ਦੇ ਪ੍ਰਚਾਰ ਨੂੰ ਕਾਫੀ ਤਰ੍ਹਾਂ ਦੇ ਨਾਲ, ਕਾਫੀ ਪੱਖਾਂ ਦੇ ਨਾਲ ਦੇਖਿਆ ਜਾ ਰਿਹਾ ਹੈ, ਕਾਫੀ ਤਰ੍ਹਾਂ ਦੇ ਨਾਲ ਰੰਗਤ ਦਿੱਤੀ ਜਾ ਰਹੀ ਹੈ। ਸੋ ਇਸ ਦੇ ਵਿਚਕਾਰ ਲక్ష్ਮੀ ਕਾਂਤਾ ਚਾਵਲਾ ਜਿਹੜੇ ਕਿ ਐਕਸ ਹੈਲਥ ਮਿਨਿਸਟਰ ਨੇ, ਉਹਨਾਂ ਨੇ ਇਹ ਕਿਹਾ ਹੈ ਅਮਰਤਪਾਲ ਜੀ ਨੂੰ ਕਿ ਉਹ ਆਪਣਾ ਵਿਚਾਰ ਜਿਹੜੇ ਪ੍ਰਚਾਰ ਹੈਗਾ ਉਹ ਬੰਦ ਕਰ ਦੇਣ, ਜਾਂ ਤਾਂ ਦੁਬਈ ਚਲੇ ਜਾਣ ਤੇ ਨਾਲ ਉੱਥੇ ਜਾ ਕੇ ਡਰਾਈਵਰੀ ਕਰਨ। ਉਹਨਾਂ ਨੇ ਕਿਹਾ ਹੈ ਕਿ ਮੈਂ 3 ਸਵਾਲ ਪੁੱਛਣੇ ਨੇ ਤੇ ਮੇਰੇ 3 ਸਵਾਲਾਂ ਦੇ ਜਵਾਬ ਜਿਹੜੇ ਹੈਗੇ ਅਮਰਤਪਾਲ ਜੀ ਦੇਣ। ਸੋ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਸ ਪ੍ਰਤੀਕਿਰਿਆ ਦੀ ਕੋਈ ਗੱਲਬਾਤ ਹੋਈ ਹੈ ਅਮਰਤਪਾਲ ਜੀ ਵੱਲੋਂ, ਜਾਂ ਉਹ ਕੁਝ ਬੋਲੇ ਹੀ ਨਹੀਂ? ਫਿਲਹਾਲ ਦੇ ਲਈ ਤਾਂ ਅਮਰਤਪਾਲ ਦੀਆਂ ਜੋ ਵੀ ਇੰਟਰਵਿਊਜ਼ ਆਈਆਂ ਨੇ ਉਹਦੇ ਵਿੱਚ ਇੱਦਾਂ ਦੀ ਕੋਈ ਵੀ ਗੱਲਬਾਤ ਹਲੇ ਤੱਕ ਸਾਹਮਣੇ ਨਹੀਂ ਆਈ। ਤੇ ਦੂਸਰੀ ਗੱਲ ਜਿਹੜੀ ਕਿ ਲక్ష్ਮੀ ਕਾਂਤਾ ਚਾਵਲਾ ਦੀ ਕਰ ਰਹੇ ਹਾਂ, ਲక్ష్ਮੀ ਕਾਂਤਾ ਚਾਵਲਾ ਉਹ ਲੇਡੀਜ਼ ਆ ਜਿਹੜੀ ਲੇਡੀਜ਼ ਨੇ ਹਮੇਸ਼ਾ ਜਿਹੜਾ ਵੀ ਨੌਜਵਾਨ ਪੰਜਾਬ ਦੇ ਲਈ ਉੱਠਿਆ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਹਮੇਸ਼ਾ ਅੱਖਾਂ ਹੀ ਦਿਖਾਈਆਂ ਨੇ। ਲక్ష్ਮੀ ਕਾਂਤਾ ਚਾਵਲਾ ਲੇਡੀਜ਼ ਦੀ ਜੇਕਰ ਅਸੀਂ ਗੱਲ ਕਰਦੇ ਹਾਂ, ਅਸੀਂ ਕਿਸੇ ਦੇ ਖਿਲਾਫ ਨਹੀਂ ਹੈਗੇ, ਪਰ ਫਿਰ ਵੀ ਗੱਲ ਕਰਨੀ ਬਣਦੀ ਹੈ, ਕਿਉਂਕਿ ਜਦੋਂ ਨੈੱਟ ਦੇ ਉੱਪਰ ਸਰਚ ਕਰਦੇ ਹਾਂ ਤਾਂ ਸਰਚ ਕਰਨ ਦੇ ਨਾਲ ਕਾਫੀ ਅਜਿਹੀਆਂ ਗੱਲਾਂ ਜਿਹੜੀਆਂ ਕਿ ਸਾਹਮਣੇ ਆਉਂਦੀਆਂ ਨੇ, ਜਿਸ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਲక్ష్ਮੀ ਕਾਂਤਾ ਚਾਵਲਾ ਦੇ ਵੱਲੋਂ ਇੱਕ ਟਾਈਮ ਦੇ ਲਈ ਪੰਜਾਬ ਦੀ ਵਿੱਚ ਫੌਜ ਸੱਦਣ ਦੀਆਂ ਗੱਲਾਂ ਕਰੀਆਂ ਗਈਆਂ ਸੀ, ਕਿਉਂਕਿ ਉਹ ਪੁਰਾਣੇ ਅਖਬਾਰਾਂ ਦੀਆਂ ਗੱਲਾਂ ਨੇ। ਪਰ ਜੇਕਰ ਲక్ష్ਮੀ ਕਾਂਤਾ ਚਾਵਲਾ ਨੂੰ ਇਹ ਲੱਗਦਾ ਹੈ ਕਿ ਅਮਰਤਪਾਲ ਸਿੰਘ ਲੋਕਾਂ ਨੂੰ ਭੜਕਾ ਰਿਹਾ ਜਾਂ ਨੌਜਵਾਨੀ ਨੂੰ ਗਲਤ ਰਾਹ ਤੇ ਪਾ ਰਿਹਾ, ਤਾਂ ਲక్ష్ਮੀ ਕਾਂਤਾ ਚਾਵਲਾ ਨੂੰ ਉਹਨਾਂ ਲੋਕਾਂ ਵੱਲ ਵੀ ਧਿਆਨ ਮਾਰਨਾ ਚਾਹੀਦਾ ਜਿਹੜੇ ਲੋਕ ਆਏ ਦਿਨ ਇਹ ਖਬਰਾਂ ਲਾਉਂਦੇ ਨੇ ਕਿ ਅਸੀਂ ਅਕਾਲ ਤਖ਼ਤ ਸਾਹਿਬ ਤੇ ਅਟੈਕ ਕਰ ਦਿਆਂਗੇ। ਜੇਕਰ ਇਹ ਲੋਕ ਨਾ ਆਵਾਜ਼ ਆਏ ਕਿ ਅਕਾਲ ਤਖ਼ਤ ਸਾਹਿਬ ਦੇ ਉੱਪਰ ਅਟੈਕ ਕਰਨਾ ਇੰਨਾ ਹੀ ਆਸਾਨ ਹੋ ਗਿਆ ਕਿ 1984 ਤੋਂ ਬਾਅਦ ਇਹ ਗੱਲ ਦੁਬਾਰਾ ਉੱਠਣੀ ਸ਼ੁਰੂ ਹੋ ਗਈ ਆ। ਕਦੇ ਇਹ ਖਬਰਾਂ ਸਾਹਮਣੇ ਆਉਂਦੀਆਂ ਨੇ, ਮੀਡੀਆ ਦੇ ਵਿੱਚ ਬਿਆਨ ਇਹ ਲਗਾਏ ਜਾਂਦੇ ਨੇ ਕਿ ਅਸੀਂ ਸਰਦਾਰਾਂ ਨੂੰ ਸਿੱਖਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਮਾਰਾਂਗੇ। ਪਹਿਲਾਂ ਤਾਂ ਅਸੀਂ ਬੇਨਤੀ ਕਰਦੇ ਹਾਂ ਕਿ ਲక్ష్ਮੀ ਕਾਂਤਾ ਚਾਵਲਾ ਜੀ ਨੂੰ ਕਿ ਉਹ ਲੋਕਾਂ ਦੇ ਵੱਲ ਧਿਆਨ ਦਿੱਤਾ ਜਾਵੇ ਜਿਹੜੇ ਲੋਕ ਅਜਿਹੇ ਬਿਆਨ ਕਰਦੇ ਨੇ। ਜੀ ਜੀ ਗੱਲ ਕਰਦੇ ਹਾਂ ਜੀ ਇਸੇ ਕੜੀ ਦੇ ਨਾਲ ਜੁੜੀ ਹੋਈ, ਕਿਉਂਕਿ ਲక్ష్ਮੀ ਕਾਂਤਾ ਜੀ ਪਹਿਲਾਂ ਵੀ ਕਾਫੀ ਸਰਗਰਮ ਰਹੇ ਆ, ਪਹਿਲਾਂ ਵੀ ਬਿਆਨਬਾਜ਼ੀ ਉਹਨਾਂ ਦੀ ਆਉਂਦੀ ਰਹੀ ਹੈ।
ਸੋ ਇੱਕ ਕਿਸਮ ਦੇ ਨਾਲ ਹੁਣ ਉਹਨਾਂ ਦਾ ਜਿਹੜਾ ਹੈਗਾ ਪੰਜਾਬ ਦੇ ਨਾਲ ਨਾਤਾ ਕਹਿ ਲਓ ਵੀ ਉਹ ਟੁੱਟਿਆ ਲੱਗਦਾ ਹੈ, ਕਿਉਂਕਿ ਉਹ ਹਮੇਸ਼ਾ ਹੀ ਜਦੋਂ ਵੀ ਸਾਹਮਣੇ ਆਉਂਦੇ ਨੇ ਤਾਂ ਪੰਜਾਬੀ ਦੇ ਬਜਾਏ ਉਹ ਹਿੰਦੀ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ, ਹਿੰਦੀ ਦੇ ਵਿੱਚ ਗੱਲਬਾਤ ਕਰਦੇ ਨੇ। ਤੇ ਉਹਨਾਂ ਦੇ ਇਸ ਸਵਾਲ ਲਈ, ਕਿਉਂਕਿ ਉਹਨਾਂ ਨੇ ਅੰਮ੍ਰਿਤਪਾਲ ਵੱਲ ਇਸ਼ਾਰਾ ਕੀਤਾ ਕਿ 3 ਸਵਾਲਾਂ ਦੇ ਜਵਾਬ ਦੇਵੇ, ਇਸ ਦੇ ਪੱਖ ਵਿੱਚ ਲੋਕਾਂ ਦੀ ਕਾਫੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ ਕਿ ਜੇਕਰ ਲక్ష్ਮੀ ਕਾਂਤਾ ਚਾਵਲਾ ਜੀ ਨੂੰ ਪੰਜਾਬ ਦਾ ਇੰਨਾ ਦੁੱਖ ਹੈਗਾ ਤਾਂ ਉਹ ਪਹਿਲਾਂ ਤਾਂ ਆਪਣੇ ਜਿਹੜੇ ਸਵਾਲ ਆ ਉਹ ਪੰਜਾਬੀ 'ਚ ਪੁੱਛਣ, ਤੇ ਜੇਕਰ ਅਸੀਂ ਉਹਨਾਂ ਸਵਾਲਾਂ ਦੇ ਜਿਹੜੇ ਗੱਲ ਹੈਗੀ ਆ ਕਿ ਅੰਮ੍ਰਿਤਪਾਲ ਜੀ ਜਵਾਬ ਦੇ ਦੇਣ ਕਿ ਉਹ ਜੋ ਉਹਨਾਂ ਨੇ ਪਿਛਲੇ ਆਪਣੇ ਸਮੇਂ ਦੇ ਵਿੱਚ ਪੰਜਾਬ ਦੇ ਲਈ ਕੁਝ ਅਜਿਹਾ ਕੀਤਾ ਕਿ ਉਹਨਾਂ ਦੇ ਸਵਾਲ ਦੇ ਜਵਾਬ ਜਿਹੜੇ ਹੈਗੇ ਦੇ ਪਾਉਣਗੇ, ਜਾਂ ਕਿ ਉਹ ਪੰਜਾਬ ਛੱਡ ਕੇ ਜਾ ਸਕਣਗੇ। ਜਿਸ ਤਰੀਕੇ ਨਾਲ ਉਹਨਾਂ ਨੇ ਅੰਮ੍ਰਿਤਪਾਲ ਜੀ ਨੂੰ ਕਿਹਾ ਹੈ ਕਿ ਉਹ ਪੰਜਾਬ ਛੱਡ ਕੇ ਦੁਬਈ ਚਲੇ ਜਾਣ ਜਾਂ ਡਰਾਈਵਰੀ ਕਰਨ ਲੱਗ ਜਾਣ। ਸੋ ਇਸ ਤਰੀਕੇ ਨਾਲ ਕਹਿਣ ਦਾ ਮਕਸਦ ਇਹ ਹੈ ਕਿ ਪੰਜਾਬ ਜਿਹੜਾ ਹੈਗਾ ਅੰਮ੍ਰਿਤਪਾਲ ਜੀ ਦਾ ਨਹੀਂ ਹੈਗਾ। ਬਿਲਕੁਲ, ਜੇਕਰ ਅਸੀਂ ਗੱਲ ਕਰਦੇ ਹਾਂ, ਲక్ష్ਮੀ ਕਾਂਤਾ ਚਾਵਲਾ ਇੱਕ ਸੀਨੀਅਰ ਲੇਡੀਜ਼ ਆ, ਉਹਨਾਂ ਨੇ ਸਿਆਸਤ ਨੂੰ ਨੇੜੇ ਤੋਂ ਵਾਚਿਆ ਹੈਗਾ, ਸਿਆਸਤ ਉਹਨਾਂ ਨੇ ਹੰਢਾਈ ਆਪਦੇ ਪਿੰਡ ਦੇ ਉੱਪਰ, ਜੇਕਰ ਅਸੀਂ ਇਹ ਗੱਲ ਕਰਦੇ ਹਾਂ। ਪਰ ਤੁਸੀਂ ਇਹ ਦੇਖੋ ਨਾ, ਪਹਿਲਾਂ ਤਾਂ ਲక్ష్ਮੀ ਕਾਂਤਾ ਚਾਵਲਾ ਦਾ ਬਿਆਨ ਆਉਂਦਾ ਕਿ ਅੰਮ੍ਰਿਤਪਾਲ ਤੂੰ ਮੇਰੇ ਕਾਬਲ ਨਹੀਂ ਹੈਗਾ, ਮੇਰੇ ਮੁਕਾਬਲੇ ਦਾ ਨਹੀਂ ਹੈਗਾ। ਜੇਕਰ ਤੁਹਾਡੇ ਮੁਕਾਬਲੇ ਦਾ ਨਹੀਂ, ਫਿਰ ਉਹਨਾਂ ਨੂੰ ਸਵਾਲ ਕਾਹਦੇ ਕਰਨੇ ਬਣਦੇ ਆ? ਇਹ ਵੀ ਤਾਂ ਸਵਾਲ ਖੜਾ ਹੁੰਦਾ ਨਾ। ਅਤੇ ਜੇਕਰ ਤੁਸੀਂ ਕਹਿੰਦੇ ਹੋਗੇ ਕਿ ਮੇਰੇ 3 ਸਵਾਲਾਂ ਦੇ ਜਵਾਬ ਦਿੱਤੇ ਜਾਣ, ਤਾਂ ਉੱਥੇ ਹੀ ਸੋਸ਼ਲ ਮੀਡੀਆ ਦੇ ਉੱਪਰ ਜਾਂ ਮੀਡੀਆ ਦੇ ਉੱਪਰ ਕਾਫੀ ਅਜਿਹੇ ਲੋਕ ਵੀ ਸਾਹਮਣੇ ਆਏ ਨੇ, ਜਿਹੜੇ ਲੋਕ ਇਹ ਕਹਿੰਦੇ ਨਜ਼ਰ ਆਏ ਨੇ ਕਿ ਲక్ష్ਮੀ ਜੀ ਤੁਸੀਂ ਸਾਡੇ 30 ਸਵਾਲਾਂ ਦੇ ਜਵਾਬ ਦੇ ਦਿਓ। ਜੇਕਰ ਤੁਸੀਂ ਉਹ 30 ਸਵਾਲਾਂ ਦੇ ਜਵਾਬ ਦੇ ਗਏ ਤਾਂ ਸ਼ਾਇਦ ਅਸੀਂ ਤੁਹਾਨੂੰ ਆਪਣਾ ਲੀਡਰ ਮੰਨ ਲਾਂਗੇ, ਆਗੂ ਮੰਨ ਲਾਂਗੇ। ਤਾਂ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ। ਪਰ ਲక్ష్ਮੀ ਕਾਂਤਾ ਚਾਵਲਾ ਦਾ ਉਸ ਤੋਂ ਬਾਅਦ ਕੋਈ ਵੀ ਬਿਆਨ ਜਾਂ ਕੋਈ ਵੀ ਜਿਹੜੀ ਕਿ ਲਾਈਵ ਹੋ ਕੇ ਕੋਈ ਵੀ ਤਸਵੀਰ ਸਾਂਝੀ ਨਹੀਂ ਕੀਤੀ ਗਈ। ਜੀ, ਗੱਲ ਕਰਦੇ ਹਾਂ ਹਰਜਿੰਦਰ ਜੀ, ਅਗਲੀ ਖਬਰ ਦੇ ਉੱਤੇ ਚਰਚਾ ਕਰਦੇ ਹਾਂ। ਵਹੀਰ ਖਾਲਸਾ ਇੱਕ ਨਗਰ ਕੀਰਤਨ ਸ਼ੁਰੂ ਹੋਣ ਜਾ ਰਿਹਾ, ਜਿਹੜਾ ਕਿ ਬੜਾ ਹੀ ਜੋਸ਼ੋ ਖਰੋਸ਼ ਦੇ ਨਾਲ ਤਿਆਰੀਆਂ ਚੱਲ ਰਹੀਆਂ। ਬੜਾ ਵੱਡਾ ਨਗਰ ਕੀਰਤਨ ਦੱਸਿਆ ਜਾ ਰਿਹਾ ਹੁਣ ਤੱਕ ਦਾ। ਸੋ ਅਨੰਦਪੁਰ ਸਾਹਿਬ ਤੋਂ ਲੈ ਕੇ ਜਿਹੜਾ ਹੈਗਾ ਅਕਾਲ ਤਖਤ ਸਾਹਿਬ ਤੱਕ ਇਹ ਨਗਰ ਕੀਰਤਨ ਪਹੁੰਚੇਗਾ। ਸੋ ਕਿੱਥੇ ਕਿੱਥੇ ਟਿਕਾਣੇ ਹੋਣਗੇ ਜੀ, ਤੇ ਨਗਰ ਕੀਰਤਨ ਦੇ ਵਿਚਕਾਰ ਕਿਹੋ ਜਿਹੀਆਂ ਗਤੀਵਿਧੀਆਂ ਹੋਣਗੀਆਂ, ਕੀ ਮਕਸਦ ਲੈ ਕੇ ਇਸ ਨਗਰ ਕੀਰਤਨ ਦਾ ਆਗਾਜ਼ ਕੀਤਾ ਗਿਆ? ਜੀ, ਜਿਹੜਾ ਤੁਸੀਂ ਨਗਰ ਕੀਰਤਨ ਦੀ ਗੱਲ ਕਰ ਰਹੇ ਹੋ ਜੀ, ਜਿਹੜੀ ਇਹ ਖਾਲਸਾ ਵਹੀਰ ਦਾ ਨਾਂ ਦਿੱਤਾ ਗਿਆ ਇਸ ਨੇ ਸ਼ੁਰੂ ਹੋਣਾ ਗਾ 23 ਨਵੰਬਰ 2022 ਨੂੰ। ਇਹ ਜਿਹੜੀ ਵਹੀਰ ਆ, ਇਸ ਦੇ ਵਿੱਚ ਇਹਦੀ ਅਗਵਾਈ ਭਾਈ ਅੰਮ੍ਰਿਤਪਾਲ ਸਿੰਘ ਕਰਨਗੇ। ਤਾਂ ਇਹਨਾਂ ਦਾ ਪਹਿਲਾ ਪੜਾਅ ਹੋਊਗਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚੱਲਣਾ। ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਚੱਲ ਕੇ ਇਹਨਾਂ ਦਾ ਪਹਿਲਾ ਪੜਾਅ ਜੰਡਿਆਲਾ ਗੁਰੂ ਦੇ ਵਿੱਚ ਹੋਊਗਾ। ਜਿਵੇਂ ਕਿ ਭਾਈ ਸਾਹਿਬ ਦੀ ਕੱਲ੍ਹ ਜਿਹੜੀ ਕਿ ਸਪੀਚ ਆ ਰਹੀ ਸੀ, ਉਸ ਦੇ ਵਿੱਚ ਉਹਨਾਂ ਨੇ ਕਿਹਾ ਗਾ ਕਿ ਪਹਿਲਾ ਜਿਹੜਾ ਪੜਾਅ ਹੋਊਗਾ ਉਹ ਜੰਡਿਆਲਾ ਗੁਰੂ ਦੇ ਵਿੱਚ ਹੋਊਗਾ। ਜੰਡਿਆਲਾ ਗੁਰੂ ਤੋਂ ਵਿੱਚ ਅਸੀਂ ਰਾਤ ਨੂੰ ਦੀਵਾਨ ਸਜਾਵਾਂਗੇ ਅਤੇ ਦੂਸਰੇ ਦਿਨ ਅੰਮ੍ਰਿਤ ਸੰਚਾਰ ਕਰਾਂਗੇ। ਅੰਮ੍ਰਿਤ ਸੰਚਾਰ ਤੋਂ ਬਾਅਦ ਫਿਰ ਇਹ ਜਿਹੜੀ ਵਹੀਰ ਆ ਇਹ ਅੱਗੇ ਵਧੇਗੀ। ਅਗਲਾ ਜਿਹੜਾ ਇਹਨਾਂ ਦਾ ਪੜਾਅ ਹੋਊਗਾ ਉਹ ਬਾਬਾ ਬਕਾਲਾ ਦਾ ਹੋਏਗਾ। ਤਾਂ ਇਹਨਾਂ ਦਾ ਜਿਵੇਂ ਜਿਵੇਂ ਇਹ ਪੜਾਅ ਹੁੰਦੇ ਜਾਣਗੇ, ਉਵੇਂ ਇਹ ਇੱਕ ਰਾਤ ਉੱਥੇ ਲਾਉਂਦੇ ਜਾਣਗੇ, ਅਤੇ ਉੱਥੇ ਨਾਲ ਦੀ ਨਾਲ ਦੂਸਰੇ ਦਿਨ ਜਿਹੜਾ ਕਿ ਅੰਮ੍ਰਿਤ ਸੰਚਾਰ ਹੋਊਗਾ। ਜਿਵੇਂ ਕਿ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਜੀ ਕਹਿੰਦੇ ਨੇ ਕਿ ਕੌਮ ਨੂੰ ਹੁਣ ਸਿਰ ਦੇਣ ਦੀ ਲੋੜ ਆ। ਜਿਹੜੇ ਨੌਜਵਾਨ ਨੇ, ਜਿਹੜੇ ਭੜਕ ਗਏ ਨੇ ਆਪਣੇ ਰਸਤੇ ਤੋਂ, ਤਾਂ ਉਹਨਾਂ ਨੂੰ ਖਾਲਸਾ ਜਿਹੜਾ ਕਿ ਬੁਲਾ ਰਿਹਾ, ਜਿਹੜਾ ਕਿ ਉਹਨਾਂ ਨੂੰ ਖਾਲਸਾਈ ਝੰਡਿਆਂ ਦੇ ਥੱਲੇ ਇਕੱਠੇ ਹੋਣ ਦੀ ਲੋੜ ਆ, ਅਤੇ ਅੰਮ੍ਰਿਤ ਛਕ ਕੇ ਆਪਣੇ ਗੁਰੂ ਵਾਲੇ ਬਣਨ ਦੀ ਲੋੜ ਆ। ਤਾਂ ਇਸੇ ਤਰ੍ਹਾਂ ਇਹ ਇਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਮੈਂ ਤੁਹਾਨੂੰ ਸਵਾਲ ਕਰਨਾ ਚਾਹਾਂਗੀ। ਪਿੱਛੇ ਜੇ ਮੈਂ ਇੱਕ ਆਪਣੇ ਪੰਜਾਬ ਦੇ ਕਾਫੀ ਚਰਚਿਤ ਜਿਹੜੇ ਹੈਗੇ ਨੇ ਬਾਬਾ ਜੀ ਕਹਾਉਂਦੇ ਨੇ, ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਅਜਿਹੇ ਸ਼ਖਸ ਖੜੇ ਹੋ ਰਹੇ ਨੇ ਪੰਜਾਬ ਦੇ ਵਿੱਚ ਜਿਹੜੇ ਕਿ ਕਹਿ ਰਹੇ ਆ ਕਿ ਸਿਰਾਂ ਦੀ ਲੋੜ ਹੈ। ਉਹਨਾਂ ਨੇ ਕਿਹਾ ਹੈ ਕਿ ਇੱਥੇ ਜੰਗ ਜਿਹੜੀ ਹੈਗੀ ਹੈ ਵਿਚਾਰਾਂ ਦੀ ਹੈ, ਵਿਚਾਰਧਾਰਕ ਜੰਗ ਲੱਗੀ ਹੋਈ ਆ, ਪਰ ਇਹ ਸਿਰਾਂ ਦੀ ਮੰਗ ਕਰ ਰਹੇ ਨੇ। ਤੁਸੀਂ ਕੀ ਕਹਿਣਾ ਚਾਹੋਗੇ ਇਸ ਵਿਚਾਰ ਬਾਰੇ? ਕੱਲ ਜਿੰਨੀਆਂ ਵੀ ਇੰਟਰਵਿਊਜ਼ ਹੋਈਆਂ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ, ਉਹਨਾਂ ਨੂੰ ਪੁੱਛਿਆ ਗਿਆ, ਇੱਕ ਇੰਟਰਵਿਊ ਆਪਣੇ ਚੈਨਲ 'ਤੇ ਹੋਈ ਸੀ, ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਹੜੀ ਆਜ਼ਾਦੀ ਦੀ ਗੱਲ ਕਰਦੇ ਹੋ। ਉਹ ਕਹਿੰਦਾ ਜਦੋਂ ਸਾਡਾ ਸਿੱਖਾਂ ਦਾ ਜੈਨੋਸਾਈਡ ਹੋਇਆ 1984 ਵਾਪਰੀ, ਕਿਉਂਕਿ ਹੁਣ ਮਹੀਨਾ ਵੀ ਉਹੀ ਚੱਲ ਰਿਹਾ, ਨਵੰਬਰ ਦਾ ਮਹੀਨਾ ਗਾ। ਕਹਿੰਦਾ ਜਦੋਂ ਸਾਡਾ ਸਿੱਖਾਂ ਦਾ ਜੈਨੋਸਾਈਡ ਹੋਇਆ, ਸਾਡੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ, ਤਾਂ ਫਿਰ ਉਹਦਾ ਜਿਹੜਾ ਕਿ ਇਨਸਾਫ ਆ ਹਲੇ ਤੱਕ ਨਹੀਂ ਮਿਲਿਆ। ਹਲੇ ਤੱਕ ਕਹਿੰਦਾ ਕਿ ਉਹਦੇ ਕਾਤਲ ਸੀ ਜਿਹੜੇ ਉਹ ਬਾਹਰ ਤੁਰੇ ਫਿਰਦੇ ਰਹੇ। ਤਾਂ ਅੰਮ੍ਰਿਤਪਾਲ ਇਹ ਕਹਿੰਦੇ ਨੇ ਕਿ ਜੇਕਰ ਸਾਨੂੰ ਆਪਣੇ ਨਾਲ ਰੱਖਣਾ ਤਾਂ ਸਾਨੂੰ ਵੀ ਬਰਾਬਰ ਦੇ ਹੱਕ ਦੇਣੇ ਚਾਹੀਦੇ, ਜਿਵੇਂ ਕਿ ਤੁਸੀਂ ਹੋਰ ਕੌਮਾਂ ਨੂੰ ਦਿੰਦੇ ਹੋ, ਜਿਵੇਂ ਕਿ ਤੁਸੀਂ ਹੋਰ ਲੋਕਾਂ ਦੇ ਨਾਲ ਵਿਚਰਦੇ ਹੋ। ਜਿਹੜੇ ਬਾਬਾ ਜੀ ਦੀ ਤੁਸੀਂ ਗੱਲ ਕਰ ਰਹੇ ਹੋ, ਬਾਬਾ ਜੀ ਤਾਂ ਅੱਜ ਕੱਲ੍ਹ ਬਲੌਗਰਾਂ 'ਤੇ ਹੋ ਰਹੇ ਨੇ। ਕੀ ਵਿਚਾਰ ਨੇ ਜਿਹੜੇ ਉਹ ਬਲੌਗ ਬਣਾ ਕੇ ਕੀਤੇ ਜਾਣੇ ਚਾਹੀਦੇ, ਜਾਂ ਕੀ ਵਿਚਾਰ ਨੇ ਜਿਹੜੇ ਉਹ ਟੇਬਲ ਟਾਕ 'ਤੇ ਕੀਤੇ ਜਾਣੇ ਚਾਹੀਦੇ ਆ? ਕਿਉਂਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਜਦੋਂ ਵੀ ਗੱਲ ਹੁੰਦੀ ਆ, ਅੰਮ੍ਰਿਤਪਾਲ ਸਿੰਘ ਇਹ ਕਹਿੰਦੇ ਨੇ ਕਿ
ਅਸੀਂ ਕਦੇ ਵੀ ਕੋਈ ਵਾਅਦਾ ਨਹੀਂ ਕਰਿਆ। ਜੇਕਰ ਜਿਨ੍ਹਾਂ ਨੇ ਵਾਅਦਾ ਕਰਿਆ, ਜਿਨ੍ਹਾਂ ਨੇ ਸਾਡੇ ਨਾਲ ਵਾਅਦੇ ਕਰਕੇ ਮੁੱਕਰੇ ਨੇ, ਉਹ ਆ ਕੇ ਸਾਡੇ ਨਾਲ ਟੇਬਲ ਤੇ ਬੈਠ ਜਾਣ, ਸਾਡੇ ਨਾਲ ਆ ਕੇ ਵਿਚਾਰ ਚਰਚਾ ਕਰ ਲੈਣ। ਤਾਂ ਉਹੀ ਬਾਬੇ ਨੇ ਇਹ ਜਿਹੜੇ ਕਿ ਮਹਿੰਗੇ ਮਹਿੰਗੇ ਸੂਟ ਪਾਉਂਦੇ ਨੇ, ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇ ਵਿੱਚ ਜਾਂਦੇ ਨੇ, ਕਾਰਾਂ ਦੇ ਵਿੱਚ ਜਾਂਦੇ ਨੇ, ਤੇ ਫਿਰ ਵਧੀਆ ਆਪਦੇ ਜਿਹੜੇ ਕਿ ਟਿਮਟਾਣਾ ਚਲਾਉਂਦੇ ਨੇ ਤੇ ਲੋਕਾਂ ਨੂੰ ਮੂਰਖ ਬਣਾਉਂਦੇ ਨੇ, ਜਿਹੜੇ ਕਹਿੰਦੇ ਨੇ ਕਿ ਵਿਚਾਰਾਂ ਦੀ ਜੰਗ ਹੋਣੀ ਚਾਹੀਦੀ ਹੈ। ਜੇਕਰ ਵਿਚਾਰਾਂ ਦੀ ਜੰਗ ਆ ਤਾਂ ਉੱਥੇ ਜਿੱਥੇ ਵਿਚਾਰਾਂ ਦੀ ਜੰਗ ਹੋਊ ਉੱਥੇ ਵਿਚਾਰ ਵੀ ਕੀਤੇ ਜਾਣਗੇ। ਅੰਮ੍ਰਿਤਪਾਲ ਸਿੰਘ ਦਾ ਇਹ ਕਹਿਣਾ ਗਾ ਜੀ। ਜੀ, ਸੋ ਤੁਹਾਡੇ ਹਿਸਾਬ ਨਾਲ ਅੰਮ੍ਰਿਤਪਾਲ ਸਿੰਘ ਜੀ ਕੀ ਕਹਿੰਦੇ ਨੇ ਕਿ ਹਥਿਆਰ ਰੱਖਣੇ ਜ਼ਰੂਰੀ ਨੇ, ਉਹ ਸਿਰਾਂ ਦੀ ਮੰਗ ਕਿਉਂ ਕਰਦੇ ਨੇ? ਅੰਮ੍ਰਿਤਪਾਲ ਸਿੰਘ ਜੀ ਇਹ ਕਹਿੰਦੇ ਨੇ, ਜਦੋਂ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਹਾਂ ਜਾਂ ਉਹਨਾਂ ਦੇ ਨਾਲ ਅਸੀਂ ਵਿਚਾਰ ਚਰਚਾ ਕਰਦੇ ਹਾਂ, ਤਾਂ ਅੰਮ੍ਰਿਤਪਾਲ ਸਿੰਘ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜੇਕਰ ਤੁਸੀਂ ਤੁਹਾਡੇ ਕੋਲ ਸ਼ਾਸਤਰ ਹੋਊਗਾ ਜਿਹੜਾ ਤੁਹਾਨੂੰ ਗੁਰੂ ਨੇ ਬਖਸ਼ਿਆ, ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਨਜਾਇਜ਼ ਹਥਿਆਰ ਰੱਖੋ। ਉਹਨਾਂ ਨੇ ਇਹ ਕਿਹਾ ਕਿ ਤੁਸੀਂ ਆਪਣੀ ਰੱਖਿਆ ਦੇ ਲਈ ਹਥਿਆਰ ਰੱਖ ਸਕਦੇ ਹੋ। ਜੇਕਰ ਤੁਹਾਡੇ ਕੋਲ ਕੋਈ ਆਪਣਾ ਹਥਿਆਰ ਹੋਊਗਾ ਆਪਣੀ ਰੱਖਿਆ ਵਾਲਾ, ਤਾਂ ਸ਼ਾਇਦ ਤੁਹਾਡੇ ਉੱਪਰ ਮੂਹਰਲਾ ਬੰਦਾ ਹਮਲਾ ਕਰਨ ਤੋਂ 100 ਵਾਰ ਸੋਚੇ ਪਹਿਲਾਂਗੇ ਕਿ ਇਹਦੇ ਕੋਲ ਵੀ ਹਥਿਆਰ ਹੈਗੇ ਨੇ, ਇਹਦੇ ਕੋਲ ਵੀ ਜਿਹੜਾ ਕਿ ਇਹਨਾਂ ਦਾ ਲਾਇਸੈਂਸੀ ਹਥਿਆਰ ਆ, ਜਾਂ ਇਹਦੇ ਕੋਲ ਵੀ ਇਹਦੇ ਸ਼ਾਸਤਰ ਹੈਗੇ ਨੇ ਕਿ ਅਸੀਂ ਇਹਦੇ ਉੱਪਰ ਕਿਉਂ ਹਮਲਾ ਕਰੀਏ। ਹੋ ਸਕਦਾ ਵੀ ਸਾਡੇ ਉੱਪਰ ਵੀ ਇਹਦਾ ਹਮਲਾ ਪੁੱਠਾ ਨਾ ਪੈ ਜੇ। ਤੁਸੀਂ ਦੇਖਿਆ ਹੀ ਹੋਣਾ ਪਿਛਲੇ ਸਾਲਾਂ ਦੇ ਦੌਰਾਨ ਜਾਂ ਪਿਛਲੇ ਦਿਨਾਂ ਦੇ ਦੌਰਾਨ ਜਿਹੜੇ ਕਿ ਕਈ ਅਜਿਹੇ ਲੋਕ ਨੇ ਜਿਹੜੇ ਕਿ ਬੇਵੱਸ ਹੋਏ ਹੁੰਦੇ ਨੇ, ਉਹਨਾਂ ਦੇ ਕੋਲ ਕਿਉਂਕਿ ਆਤਮ ਰੱਖਿਆ ਦੇ ਲਈ ਕੋਈ ਸਾਧਨ ਨਹੀਂ ਹੁੰਦਾ, ਜਾਂ ਉਹਨਾਂ ਦੇ ਕੋਲ ਆਤਮ ਰੱਖਿਆ ਦੇ ਲਈ ਕੋਈ ਸ਼ਾਸਤਰ ਨਹੀਂ ਹੁੰਦਾ। ਜਿਹੜੇ ਜਿਵੇਂ ਕਿ ਹੁਣ ਸਾਨੂੰ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਕਿਹਾ ਜਾਂਦਾ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਕਿਉਂਕਿ ਗੁਰੂ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਕਿ ਤੁਸੀਂ ਸ਼ਾਸਤਰਧਾਰੀ ਹੋਵੋ, ਸ਼ਾਸਤਰ ਰੱਖੋ, ਤਾਂ ਕਿ ਤੁਹਾਡੀ ਜਿਹੜੀ ਕਿ ਆਤਮ ਰੱਖਿਆ ਗੀ ਉਹ ਹੋ ਸਕੇ। ਸ਼ਾਸਤਰ ਰੱਖਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਤੁਰੇ ਜਾਂਦੇ ਕਿਸੇ ਨੂੰ ਗੋਲੀਆਂ ਮਾਰ ਜਾਓ ਜਾਂ ਤੁਰੇ ਜਾਂਦੇ ਕਿਸੇ ਦਾ ਗਲ ਵੱਢ ਜਾਓ। ਜੀ, ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਹਰਜਿੰਦਰ ਢਿੱਲੋਂ ਜੀ। ਮਿਲਦੇ ਹਾਂ ਜੀ ਕੱਲ੍ਹ ਨੂੰ। ਧੰਨਵਾਦ ਜੀ ਤੁਹਾਡਾ। ਜੀ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਵੀ ਆਸਟ੍ਰੇਲੀਆ। ਧੰਨਵਾਦ।